ਈਦੋਂ ਪਿੱਛੇ ਤੰਬਾ ਫੂਕਣਾ। ਇਹਦੇ 'ਚ ਇਹ ਹੀ ਦੱਸਿਆ ਗਿਆ ਕਿ ਜਿਹੜਾ ਵੇਲੇ ਸਿਰ ਜਿਹੜਾ ਕੰਮ ਨਹੀਂ ਨਾ ਹੁੰਦਾ, ਹਾਂਜੀ, ਕਵੇਲੇ ਦਾ, ਉਹ ਜਿਵੇਂ ਆਂਦੇ ਨੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ, ਤੋ ਕਵੇਲੇ ਕੀਤਾ ਹੋਇਆ ਕੋਈ ਕੰਮ ਵੀ ਜਿਹੜਾ ਤੁਹਾਡੀ ਇੱਜ਼ਤ ਨਹੀਂ ਵਧਾਉਂਦਾ। ਤੇਲਾਂ ਬਾਝ ਨਾ ਬਲਨ ਮਸ਼ਾਲਾਂ ਤੇ ਦਰਦਾਂ ਬਾਝ ਨਾ ਹਾਈ, ਤੇ ਕੀ ਹੋਇਆ ਤੁਸਾਂ ਬੋਲਣ ਛੱਡਿਆ, ਹਾਂਜੀ, ਅਸਾਂ ਵੇਖਣ ਛੱਡਣਾ ਨਹੀਂ। ਤੇਲ ਦੇ ਬਗੈਰ ਮਿਸਾਲ ਬਲ ਨਹੀਂ ਸਕਦੀ, ਹਾਂਜੀ, ਤੇ ਤੇਲਾਂ ਬਾਝ ਨਾ ਬਲਨ ਮਸਾਲਾ ਤੇ ਦਰਦਾਂ ਬਾਝ ਨਾ ਹਾਈ। ਤੇ ਜਦੋਂ ਕਿਸੇ ਨੂੰ ਕੋਈ ਤਕਲੀਫ ਪੜਦੀ ਏ, ਕੋਈ ਦੁੱਖ ਹੁੰਦਾ ਤੇ ਤਾਂ ਹੀ ਕੋਈ ਹਾਏ ਹਾਏ ਕਰਦਾ। ਦਰਦ ਹੋਵੇ ਤੇ ਹਾਂ ਨਿਕਲਦੀ, ਕੋਈ ਨਹੀਂ ਰਹਿੰਦਾ ਜਰ ਕੇ, ਤੇ ਦਿਲਬਰ ਆਪਣੇ ਦੀ ਗੱਲ ਕਰੀਏ ਹੋਰਾਂ ਨੂੰ ਚਿੱਤ ਧਰ ਕੇ। ਤਿੰਨੇ ਚੀਜ਼ਾਂ ਮਿੱਠੀਆਂ, ਸਾਈਂ, ਕੁੜਮ, ਕਮੀਨ, ਤੇ ਤਿੰਨੇ ਚੀਜ਼ਾਂ ਕੌੜੀਆਂ, ਤੰਬਾਕੂ, ਮਰਚ ਤੇ ਫੀਮ। ਜਿਹੜੇ ਕੁੜਮ ਨੇ ਇਹਨਾਂ ਦੀ ਬੜੀ ਨਾਜ਼ੁਕ ਸਾਕਾਦਾਰੀ ਹੁੰਦੀ ਆ ਆਪਸ ਵਿੱਚ, ਇਹਨਾਂ ਨੂੰ ਵੀ ਇੱਕ ਦੂਜੇ ਨਾਲ ਬੜਾ ਮਿੱਠੇ ਸੁਭਾਅ ਨਾਲ ਮਿਲਣਾ ਚਾਹੀਦਾ। ਤੈਨੂੰ ਲੈਂਦਾ ਕੋਈ ਨਹੀਂ ਸੀ ਤੇ ਮੈਨੂੰ ਦਿੰਦਾ ਕੋਈ ਨਹੀਂ ਸੀ, ਮੇਰਾ ਵੀ ਰਿਸ਼ਤਾ ਕਿਤੇ ਹੁੰਦਾ ਨਹੀਂ ਸੀ, ਤੇ ਤੇਰੀ ਵੀ ਸ਼ਕਲ ਸੁਭਾਅ ਜਿਹੜੀ ਆ, ਤੇਰਾ ਵੀ ਉਸ ਤਰ੍ਹਾਂ ਦੀ ਨਹੀਂ ਸੀ ਕਿ ਤੈਨੂੰ ਕਿਸੇ ਚੰਗੇ ਥਾਂ ਤੇ ਤੂੰ ਜਾਂਦੀ ਹੋ, ਤੇ ਇਸ ਵਾਸਤੇ ਸਾਡਾ ਰਿਸ਼ਤਾ ਹੋ ਗਿਆ। ਟਗੇ ਦੀ ਹਾਂਡੀ ਤੇ ਟੁੱਟ ਗਈ, ਪਰ ਕੁੱਤੇ ਦੀ ਜ਼ਾਤ ਪਛਾਣੀ ਗਈ। ਜਿਹਦੇ 'ਚ ਜਿਹੜੀ ਬਦੀ ਹੁੰਦੀ ਹੈ ਨਾ, ਉਹ ਜਿੰਨੀ ਮਰਜ਼ੀ ਲੁਕਾ ਕੇ ਰੱਖੇ, ਉਹ ਕਿਤੇ ਨਾ ਕਿਤੇ ਉਹ ਨੰਗੀ ਹੋ ਜਾਂਦੀ ਹੈ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ ਪਰਮਾਨੈਂਟ ਵਿਊਅਰ ਨੇ, ਫਰੀਦ ਯੂਸਫ ਜੀ, ਪਾਕਿਸਤਾਨ ਦੇ ਜ਼ਿਲ੍ਹਾ ਚਨਿਓਟ ਦੇ ਰਹਿਣ ਵਾਲੇ ਨੇ, ਤੇ ਇੱਕ ਅਰਸੇ ਤੋਂ ਬੈਲਜੀਅਮ ਦੇ ਵਿੱਚ ਕਾਰੋਬਾਰ ਕਰਦੇ ਨੇ। ਪੰਜਾਬੀ ਪਿਆਰੇ ਨੇ, ਪੰਜਾਬੀ ਲਵਰ ਨੇ, ਬੜੇ ਖੂਬਸੂਰਤ ਅਖਾਣ ਸਾਨੂੰ ਭਿਜਵਾਉਂਦੇ ਰਹਿੰਦੇ ਨੇ, ਅਸ਼ਆਰ ਸਾਨੂੰ ਭੇਜਦੇ ਰਹਿੰਦੇ ਨੇ, ਸਾਡੇ ਪ੍ਰੋਗਰਾਮ ਦੇ ਵਿੱਚ ਅਕਸਰ ਰਲਤ ਕਰਦੇ ਰਹਿੰਦੇ ਨੇ। ਅੱਜ ਵੀ ਉਹਨਾਂ ਨੇ ਸਾਨੂੰ ਇੱਕ ਆਪਣਾ ਵੀਡੀਓ ਮੈਸੇਜ ਭਿਜਵਾਇਆ ਹੈ, ਜਿਹਦੇ ਵਿੱਚ ਇੱਕ ਅਖਾਣ ਦਾ ਉਹਨਾਂ ਤਰਜਮਾ ਪੁੱਛਿਆ ਹੈ, ਤੇ ਨਾਲ ਜ਼ਹੂਰ ਹੁਸੈਨ ਜ਼ਹੂਰ ਸਾਹਿਬ ਦੇ ਦੋ ਬੜੇ ਹੀ ਪਿਆਰੇ ਅਸ਼ਆਰ ਵੀ ਉਹਨਾਂ ਸਾਨੂੰ ਭਿਜਵਾਏ ਨੇ। आओ पहले रल के उन्हां दा ए वीडियो मैसेज वेखिए। अस्सलाम वालेकुम। आज मैं मेला टीवी ते देखने वाले वास्ते दो चीज़ां लैके हाजिर होया। एक तो अखान है, वो इस तरह है कि अक्सर किया जाता जो ईद का टाइम आता है, ईद के हवाले नाल अखान है कि ईदों पिछे तंबा फूकना। अक्सर एक सवाल किया जाता है, तो एक तो इहदी तफसील बयान करो। दूसरा अज साढ़े बाय साहब जिहड़े ने वो एक लफज दी तफसील बयान कर रहे सी, वाटां दा लफज, वाटां या वाट, तो ਉਹਦੇ ਹਵਾਲੇ ਨਾਲ ਜ਼ਹੂਰ ਹੁਸੈਨ ਜ਼ਹੂਰ ਸਾਹਿਬ ਦੇ ਦੋ ਸ਼ੇਰ ਨੇ, ਉਹ ਪੇਸ਼ ਖਿਦਮਤ ਨੇ। ਉਹ ਕੁਝ ਇਸ ਤਰ੍ਹਾਂ ਹੈ, ਕਹਿੰਦੇ ਨੇ ਕਿ ਜੀ ਅੱਜ ਆਉਣਾ ਢੋਲ
ਰਾਵਾਂ ਸਜਾਵਾਂ ਮੈਂ ਕੀ ਕਰਾਂ, ਪਲਕਾਂ ਵਿਛਾਵਾਂ ਨੈਣ ਵਿਛਾਵਾਂ ਮੈਂ ਕੀ ਕਰਾਂ, ਵਾਟਾਂ ਚ ਫੇਰ ਖਬਰਿਓ ਕਿਧਰੋਂ ਦੀ ਆ ਜਾਵੇ, ਸਾਰਾ ਸਰੀਰ ਅੱਖੀਆਂ ਬਣਾਵਾਂ ਮੈਂ ਕੀ ਕਰਾਂ। ਪਿਆਰਿਓ, ਤੁਸਾਂ ਫਰੀਦ ਯੂਸਫ ਜੀ ਦਾ ਵੀਡੀਓ ਮੈਸੇਜ ਵੇਖਿਆ। ਅਸ਼ਆਰ ਬੜੇ ਹੀ ਮਜ਼ੇਦਾਰ ਸਨ, ਬੜੇ ਹੀ ਪਿਆਰੇ ਸਨ, ਸਾਡੇ ਇੱਕ ਸਵਾਲ ਦੇ ਜਵਾਬ ਦੇ ਨਾਲ ਰਿਲੇਟਡ ਸਨ। ਉਹਨਾਂ ਸਾਨੂੰ ਭਿਜਵਾਏ, ਉਹਨਾਂ ਦਾ ਬੜਾ ਸ਼ੁਕਰੀਆ। ਜਿਹੜਾ ਅਖਾਣ ਉਹਨਾਂ ਸਾਨੂੰ ਭਿਜਵਾਇਆ ਹੈ ਉਹ ਵੀ, ਤੇ ਜਿਹੜੇ ਤੁਸਾਂ ਸਾਰਿਆਂ ਸਾਡੇ ਮੁਅੱਜ਼ਜ਼ ਤੇ ਮੁਅੱਕਰ ਵਿਊਅਰਸ ਨੇ ਸਾਨੂੰ ਅਖਾਣ ਭਿਜਵਾਏ ਨੇ, ਉਹ ਗਠੜੀ ਅਸਾਂ ਤਿਆਰ ਕੀਤੀ ਹੋਈ ਹੈ। ਤੇ ਆਓ ਹੁਣ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ अस्सलाम वालेकुम जनाब बाजवा साहब। जी बिस्मिल्लाह जी, वालेकुम सलाम डॉक्टर साहब, खैरी आओ जी। अच्छा मुर्शिद पाक, अज जनाब साडा जिहड़ा सब तो पहला अखान है जी 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 वो साडे बड़े ही प्यारे दोस्त ने जनाब, पक्के साडे वेखण वाले ने, फरीद यूसफ साहब जी 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 पिछों चनिओट दे ने ते बेल्जियम दे विच माशाअल्लाह उन्हां दा कारोबार है। जी जी पंजाबी जुबान नाल बड़ा प्यार करदे ने। उन्हां जनाब अज खान भिजवाया है ਤੇ ਈਦੋਂ ਪਿੱਛੇ ਤੰਬਾ ਫੂਕਣਾ। ਹਾਂਜੀ, ਇਹਦਾ ਇਸ ਖਾਨ ਦਾ ਮਤਲਬ ਤੰਬਾ ਤੰਬੀ ਨੂੰ ਆਂਦੇ ਨੇ, ਸ਼ਲਵਾਰ ਨੂੰ ਜੀ ਨਵੇਂ ਕੱਪੜੇ, ਮਤਲਬ ਇਹ ਵੇਖ ਕੇ ਵੇਖੋ ਨਾ, ਇੱਕ ਰਿਵਾਜ ਹੈ ਕਿ ਨਵੇਂ ਕੱਪੜੇ ਈਦ ਦੇ ਉੱਤੇ ਲੋਕੀ ਪਾਉਂਦੇ ਨੇ। ਤੇ ਉਹ ਮਤਲਬ ਜਦੋਂ ਈਦ ਪੜਨ ਜਾਂਦੇ ਨੇ ਸਾਰੇ ਇੱਕ ਦੂਜੇ ਨੂੰ ਵਹਿੰਦੇ ਨੇ। ਅਗਰ ਕਿਸੇ ਨੇ ਮਾੜੇ ਕੱਪੜੇ ਪਾਏ ਹੋਣਗੇ ਜੀ ਤੇ ਕਈ ਲੋਕ ਉਹਨੂੰ ਫਿਰ ਉਸ ਨਜ਼ਰ ਨਾਲ ਵੀ ਵੇਖਣਗੇ ਵੀ ਯਾਰ ਇਹ ਗਰੀਬੜਾ ਸ਼ੋਧਾ, ਇਹਨੂੰ ਲੱਭੇ ਨਹੀਂ, ਜਾਂ ਕੋਈ ਇਸ ਤਰ੍ਹਾਂ ਦਾ ਮਸਲਾ। ਤੋ ਹਰ ਬੰਦਾ ਹੁੰਦੇ ਚਾਰੇ ਪੂਰਾ ਯਤਨ ਇਹ ਕਰਦਾ ਹੈ ਵੀ ਮੈਂ ਚੰਗੇ ਕੱਪੜੇ ਈਦ ਦੇ ਉੱਤੇ ਸਵਾਵਾਂ ਜੀ। ਤੇ ਜੇ ਕੋਈ ਬੰਦਾ ਕਿਸੇ ਨੂੰ ਲਾਰਾ ਲਾਂਦਾ ਵੀ ਯਾਰ ਮੈਂ ਤੈਨੂੰ ਪੈਸੇ ਦਿਆਂਗਾ, ਤੂੰ ਕੱਪੜੇ ਬਣਾ ਲਈ, ਪਰ ਹਾਲੀ ਮੇਰੇ ਕੋਲ ਪੈਸੇ ਨਹੀਂ ਜੀ, ਜ਼ਰਾ ਈਦ ਲੰਘ ਲੈਣ ਦੇ, ਹਾਂਜੀ। ਤੇ ਉਹ ਫਿਰ ਬੰਦਾ ਆਂਦਾ ਵੀ ਮੈਂ ਮਗਰੋਂ ਉਹਨਾਂ ਕੱਪੜਿਆਂ ਨੂੰ ਕੀ ਕਰਨਾ, ਮੈਨੂੰ ਮਤਲਬ ਜ਼ਰੂਰਤ ਤੇ ਈਦ ਤੇ ਹੈ ਕਿ ਜਦੋਂ ਮੈਂ ਕਿਤੇ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ, ਯਾਰਾਂ ਦੋਸਤਾਂ ਨੂੰ ਮਿਲਣਾ, ਬਰਾਦਰੀ ਦੇ ਲੋਕਾਂ ਨੂੰ ਮਿਲਣਾ, ਔਰ ਉਸ ਵੇਲੇ ਅਗਰ ਮੇਰੀ ਇੱਜ਼ਤ ਨਹੀਂ ਬਣੇਗੀ ਤੇ ਮੈਂ ਫਿਰ ਉਹ ਝੂਠੀ ਇੱਜ਼ਤ ਬਣਾ ਕੇ ਬਾਅਦ ਚ ਕੀ ਕਰਨੀ ਹੈ। ਹਾਂਜੀ, ਤੇ ਇਹ ਮਤਲਬ ਇਹਦੇ ਚ ਇਹ ਦੱਸਿਆ ਗਿਆ ਕਿ ਜਿਹੜਾ ਵੇਲੇ ਸਿਰ ਜਿਹੜਾ ਕੰਮ ਨਹੀਂ ਨਾ ਹੁੰਦਾ, ਹਾਂਜੀ, ਕਵੇਲੇ ਦਾ, ਉਹ ਜਿਵੇਂ ਆਂਦੇ ਨੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ, ਤੋ ਕਵੇਲੇ ਕੀਤਾ ਹੋਇਆ ਕੋਈ ਕੰਮ ਵੀ ਜਿਹੜਾ ਤੁਹਾਡੀ ਇੱਜ਼ਤ ਨਹੀਂ ਵਧਾਉਂਦਾ। ਲੋ ਜੀ ਸਾਹਿਬ, ਉਹ ਸਾਡੇ ਵੀਰ ਫਰੀਦ ਯੂਸਫ ਸਾਹਿਬ ਅਕਸਰ ਵੀਡੀਓਜ਼ ਵੀ ਆਪਣੀਆਂ ਬਣਾ ਕੇ ਭੇਜਦੇ ਨੇ। ਪਿੱਛੇ ਜੇ ਵੀ ਉਹਨਾਂ ਭੇਜੀ ਬੜੀ ਖੂਬਸੂਰਤ ਆਪਣੀ ਵੀਡੀਓ। ਅੱਜ ਵੀ ਉਹਨਾਂ ਨੇ ਬੜਾ ਹੀ ਪਿਆਰਾ ਸ਼ੇਰ ਔਰ ਅਖਾਨ ਭਿਜਵਾਇਆ। ਅਖਾਨ ਉਹਨਾਂ ਜਿਹੜਾ ਭੇਜਿਆ ਉਹ ਇਸ ਤਰ੍ਹਾਂ ਹੈ ਵੀ ਈਦੋਂ ਬਾਅਦ ਫਿਰ ਤੰਬਾ ਫੂਕਣਾ। ਬਾਜਵਾ ਸਾਹਿਬ ਦੱਸਿਆ ਕਿ ਜਿਹੜੀ ਚੀਜ਼ ਸਾਨੂੰ ਮਤਲੂਬ ਹੈ, ਦਰਕਾਰ ਹੈ, ਕਿਸੇ ਚੀਜ਼ ਦੇ ਅਸੀਂ ਖੁਆਇਸ਼ਮੰਦ ਹਾਂ, ਅਸੀਂ ਚਾਹੀਵਾਨ ਹਾਂ, ਔਰ ਜਿਸ ਮੌਕੇ ਦੇ ਵਾਸਤੇ ਅਸੀਂ ਉਹਨੂੰ ਹਾਸਲ ਕਰਨਾ ਚਾਹੁੰਦੇ ਹਾਂ, ਜੇ ਉਹ ਬਰ ਮੌਕਾ ਬਰ ਮਹਿਲ ਸਾਨੂੰ ਨਹੀਂ ਮਿਲਦੀ ਤੇ ਉਦੋਂ ਬਾਅਦ ਉਹ ਨੇਮਤ ਹਾਸਲ ਹੋ ਵੀ ਜਾਏ ਤੇ ਉਹਦੀ ਉਹ ਫਿਰ ਕਦਰ ਨਹੀਂ ਰਹਿੰਦੀ। ਦੇਖੋ ਨਾ, ਸ਼ਾਦੀ ਵਿਆਹ ਹੈ ਕਿਸੇ ਦਾ ਜਾਂ ਈਦ ਹੈ ਤੇ ਈਦ ਤੇ ਚਾਹ ਨਾਲ ਕੱਪੜੇ ਸਵਾਈਦੇ ਨੇ। ਇਹ ਨਹੀਂ ਹੁੰਦਾ ਵੀ ਘਰ 'ਚ ਹੋਰ ਕੱਪੜੇ ਕੋਈ ਨਹੀਂ। ਘਰ 'ਚ ਮਾਸ਼ਾਅੱਲਾ ਲੋਕਾਂ ਕੋਲ ਅੱਲਾਹ ਪਾਕ ਨੇ ਜਿਨ੍ਹਾਂ ਨੂੰ ਦਿੱਤਾ ਹੈ ਉਹਨਾਂ ਕੋਲ 100 ਜੋੜਾ ਹੋਰ ਵੀ ਪਿਆ ਹੁੰਦਾ, ਲੇਕਿਨ ਇੱਕ ਚਾਹ ਹੁੰਦਾ, ਇੱਕ ਸੁਨਨਤ ਨਬਵੀ, ਪਿਆਰੇ ਸੱਚੇ ਸਾਹਿਬ ਸਾਡੇ ਨਬੀ ਪਾਕ ਜੀ ਦਾ ਹੁਕਮ ਵੀ ਈਦ ਨੂੰ ਨਵੇਂ ਕੱਪੜੇ ਪਾਓ। ਤੇ ਲੋਕੀ ਫਿਰ ਚਾਈ ਨਵੇਂ ਕੱਪੜੇ ਸਵਾਉਂਦੇ ਨੇ। ਤੁਸੀਂ ਆਪ ਜਾਣਦੇ ਹੋ ਵੀ ਮਹੀਨਾ ਪਹਿਲੇ ਹੀ ਦਰਜੀ ਜਿਹੜੇ ਨੇ ਉਹਨਾਂ ਨੇ ਬੁਕਿੰਗ ਹੀ ਬੰਦ ਕਰ ਦਿੱਤੀ ਹੁੰਦੀ ਹੈ, ਇੰਨਾ ਰਸ਼ ਹੋ ਜਾਂਦਾ ਹੈ। ਹਰ ਬੰਦੇ ਨੂੰ ਚਾਅ ਹੁੰਦਾ। ਇਸੇ ਤਰ੍ਹਾਂ ਕੋਈ ਸ਼ਾਦੀ ਵਿਆਹ, ਕੋਈ ਵੱਡੀ ਤਕਰੀਬ ਹੋਵੇ, ਘਰਾਂ ਦੇ ਵਿੱਚ ਹੁੰਦੀਆਂ ਨੇ, ਫੈਮਲੀਜ਼ ਦੇ ਵਿੱਚ ਹੁੰਦੀਆਂ ਨੇ, ਤੇ ਲੋਕੀ ਫਿਰ ਨਵੇਂ ਕੱਪੜੇ ਸਵਾਉਂਦੇ ਨੇ। ਹੁਣ ਜਿਸ ਮੌਕੇ ਦੇ ਵਾਸਤੇ ਨਵੇਂ ਕੱਪੜੇ ਸਵਾਏ, ਜਿਸ ਤਕਰੀਬ ਦੇ ਵਾਸਤੇ, ਜਿਸ ਤਿਉਹਾਰ ਦੇ ਵਾਸਤੇ, ਉਦੋਂ ਤੇ ਲੱਭੇ ਨਾ, ਦਰਜੀ ਕੋਲੋਂ ਡਿਲੇ ਹੋ ਗਈ ਜਾਂ ਕੋਈ ਹੋਰ ਵਜ੍ਹਾ ਬਣ ਗਈ, ਪਿਆਰਿਓ ਫਿਰ ਉਹ ਵੇਲਾ ਜਦੋਂ ਲੰਘ ਗਿਆ, ਉਹ ਤਕਰੀਬ ਬੀਤ ਗਈ, ਉਦੋਂ ਬਾਅਦ ਉਹ ਮਿਲ ਜਾਏ, ਨਿਮਤ ਹਾਸਲ ਵੀ ਹੋ ਜਾਏ, ਫਿਰ ਉਹਦੀ ਉਹ ਕਦਰ ਨਹੀਂ ਰਹਿੰਦੀ। ਇਹੋ ਹੀ ਗੱਲ ਇਸ ਖਾਨ 'ਚ ਸਾਨੂੰ ਸਮਝਾਈ ਗਈ। ਬਾਇਓ ਸਾਹਿਬ,
ਮੋਜ਼ੰਬੀਕ ਸ਼ਹਿਰ ਹੈ ਜਨਾਬ ਸ਼ਮਾਲੀ ਅਫਰੀਕਾ ਦਾ। ਉੱਥੇ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ ਜਨਾਬ, ਸਾਡੇ ਪੱਕੇ ਦਰਸ਼ਕ ਨੇ, ਸੁਹੇਲ ਭੱਟ ਸਾਹਿਬ। ਉਹਨਾਂ ਇੱਕ ਸ਼ੇਰ ਬੜਾ ਪਿਆਰਾ ਭਜਵਾਇਆ ਹੈ। ਉਹ ਇਸ ਤਰ੍ਹਾਂ ਹੈ ਵੀ ਤੇਲਾਂ ਬਾਝ ਨਾ ਬਲਨ ਮਸ਼ਾਲਾਂ ਤੇ ਦਰਦਾਂ ਬਾਝ ਨਾ ਹਾਈ, ਤੇ ਕੀ ਹੋਇਆ ਤੁਸਾਂ ਬੋਲਣ ਛੱਡਿਆ, ਹਾਂਜੀ ਅਸਾਂ ਵੇਖਣ ਛੱਡਣਾ ਨਹੀਂ। ਹਾਂਜੀ, ਇਹ ਮੀਆਂ ਸਾਹਿਬ ਦਾ ਸ਼ੇਰ ਹੈ ਜੀ ਜੀ। ਤੇ ਦੱਸਿਆ ਗਿਆ ਹੈ ਵੀ ਜਿਹੜਾ ਪੁਰਾਣੇ ਜ਼ਮਾਨੇ 'ਚ ਮਿਸਾਲ ਬਾਲਦੇ ਸਨ, ਜਿਹਨੂੰ ਮਿਸਾਲ ਵੀ ਆਂਦੇ ਸਨ, ਮਿਸਾਲ ਵੀ ਆਂਦੇ ਸਨ, ਉਹ ਨਾ ਪਿੱਛੋਂ ਪਤਲਾ ਜਿਹਾ ਹੁੰਦਾ ਸੀ ਤੇ ਕੋਈ ਕੁੱਪਾ ਜਿਹਾ ਬਣਿਆ ਹੁੰਦਾ ਸੀ, ਤੇ ਉਹਦੇ 'ਚ ਨਾ ਕੋਈ ਟਾਕੀਆਂ ਸ਼ਾਕੀਆਂ ਤੇ ਕੋਈ ਬੂਰਾ ਸ਼ੂਰਾ ਇਸ ਤਰ੍ਹਾਂ ਦੀਆਂ ਚੀਜ਼ਾਂ, ਉਹਨੂੰ ਸਰੋਂ ਦੇ ਤੇਲ ਨਾਲ ਭਿਉਂ ਕੇ ਨਾ ਜੀ ਤੇ ਅੱਗ ਲਾ ਦਿੰਦੇ ਸਨ, ਤੇ ਉਹ ਫਿਰ ਨਾ ਰੋਸ਼ਨੀ ਚਾਨਣ ਕਰਦਾ ਸੀ ਜੀ। ਤੇ ਵਿਆਹਾਂ ਦੇ ਉੱਤੇ ਵੀ ਜਿਹੜੇ ਤੇਲੀ ਹੁੰਦੇ ਸਨ ਨਾ, ਉਹ ਮਸ਼ਾਲਾਂ ਲੈ ਕੇ, ਤੇ ਚੂੰਕਿ ਰਾਤ ਨੂੰ ਜੰਜਾਂ ਢੁਕਦੀਆਂ ਸਨ, ਤੇ ਉਹ ਲਾੜੇ ਦੇ ਨਾਲ ਨਾਲ ਤੇ ਲਾੜੇ ਦੇ ਪਿਓ ਦੇ ਨਾਲ ਨਾਲ ਉਹ ਟੁਰਦੇ ਸਨ। ਜਦੋਂ ਲਾਈਟਾਂ ਬਿਜਲੀ ਕੋਈ ਨਹੀਂ ਸੀ ਹੁੰਦੀ, ਬਿਜਲੀ ਕੋਈ ਨਹੀਂ ਸੀ ਹੁੰਦੀ। ਇਸ ਤਰ੍ਹਾਂ ਹੀ ਜਿਹੜਾ ਘਰ ਵਾਲੇ ਜਦੋਂ ਮਿਲਣੀ ਹੋਣ ਲੱਗਦੀ ਸੀ, ਤੇ ਘਰ ਵਾਲਿਆਂ ਦਾ ਜਿਹੜਾ, ਕੁੜੀ ਵਾਲਿਆਂ ਦਾ ਜਿਹੜਾ ਹੁੰਦਾ ਸੀ ਮਸ਼ਾਲ ਕੀ ਤੇਲੀ, ਉਹਨੂੰ ਮਸ਼ਾਲ ਕੀ ਆਂਦੇ ਸਨ, ਵਾਹ, ਮਸ਼ਾਲ ਬਾਲਣ ਵਾਲਾ, ਵਾਹ, ਉਹ ਉਧਰੋਂ ਨਾਲ ਆਇਆ ਹੁੰਦਾ ਸੀ, ਤੇ ਉਹ ਮਸ਼ਾਲਾਂ ਦੀ ਰੋਸ਼ਨੀ 'ਚ ਮਿਲਣੀ ਹੁੰਦੀ ਸੀ ਪਹਿਲੀ ਦਫਾ। ਵਾਹ। ਤੋ ਇਹਦੇ 'ਚ ਮੀਆਂ ਸਾਹਿਬ ਨੇ ਦੱਸਿਆ ਵੀ ਤੇਲ ਦੇ ਬਗੈਰ ਮਸ਼ਾਲ ਬਲ ਨਹੀਂ ਸਕਦੀ। ਹਾਂਜੀ, ਤੇ ਤੇਲਾਂ ਬਾਝ ਨਾ ਬਲਨ ਮਸਾਲਾਂ ਤੇ ਦਰਦਾਂ ਬਾਝ ਨਾ ਹਾਈ। ਤੇ ਜਦੋਂ ਕਿਸੇ ਨੂੰ ਕੋਈ ਤਕਲੀਫ ਪੜਦੀ ਏ, ਕੋਈ ਦੁੱਖ ਹੁੰਦਾ ਤੇ ਤਾਂ ਹੀ ਕੋਈ ਹਾਏ ਹਾਏ ਕਰਦਾ, ਵਰਨਾ ਚੰਗਾ ਪੱਲਾ ਜਾਣ ਬੁੱਝ ਕੇ ਮੱਲਵੇ ਠੰਡੇ ਦੁੱਧ ਕੌਣ ਫੂਕਾ ਮਾਰਦਾ। ਹਾਂਜੀ ਜੀ, ਸਹੀ। ਤੇ ਕਿਸੇ ਨੂੰ ਕੋਈ ਤਕਲੀਫ ਹੋਏ ਤੇ ਫੇਰ ਹੀ ਮਤਲਬ ਹੈ ਕਿ ਹਾਏ ਹਾਏ ਕਰਦਾ। ਤੂੰ ਆਪਣੇ ਮਹਿਬੂਬ ਨੂੰ ਇਹ ਗਿਲਾ ਕਰਦੇ, ਆਖਦੇ ਨੇ ਕਿ ਮਤਲਬ ਹੈ ਕਿ ਤੂੰ ਮੇਰੀ ਜ਼ਿੰਦਗੀ ਦਾ ਤੇਲ ਸੈਂ। ਹਾਂਜੀ, ਤੇਰੀ ਯਾਦ ਜਿਹੜੀ ਹੈ ਨਾ, ਉਹ ਮਤਲਬ ਤੇਰੀ ਮੁਹੱਬਤ ਜਿਹੜੀ ਹੈ ਉਹ ਸਾਲਮ ਮੇਰੇ ਲਈ ਰਹੇਗੀ, ਤੇ ਮੇਰਾ ਇਹ ਜਿਹੜਾ ਜ਼ਿੰਦਗੀ ਦਾ ਦੀਵਾ ਜਗਦਾ ਰਹੇਗਾ। ਵਾਹ। ਹਾਂਜੀ, ਵਾਹ ਵਾਹ। ਤੇ ਨਹੀਂ ਤੇ ਫਿਰ ਦਰਦ ਮੈਂ ਤੇ ਹਾਵਾਂ ਹੀ ਭਰਾਂਗਾ, ਔਰ ਹਾਵਾਂ ਦਰਦ ਪਾਰੋਂ ਹੁੰਦੀਆਂ ਨੇ, ਦਰਦ ਵਿਛੋੜੇ ਪਾਰੋਂ ਹੁੰਦਾ। ਹਾਂਜੀ, ਤੇ ਕੀ ਹੋਇਆ ਤੁਸਾਂ ਵੇਖਣ ਛੱਡਿਆ। ਹਾਂਜੀ, ਕੀ ਹੋਇਆ ਤੁਸਾਂ ਬੋਲਣ ਛੱਡਿਆ, ਅਸਾਂ ਵੇਖਣ ਛੱਡਣਾ ਨਹੀਂ। ਤੇ ਅਸੀਂ ਮੁਹੱਬਤ ਦੀ ਅਜਿਹੀ ਮੰਜ਼ਿਲ ਤੇ ਅਪੜੇ ਹੋਏ ਹਾਂ ਕਿ ਤੁਸੀਂ ਮੇਰੇ ਮਹਿਬੂਬ ਜੋ ਮਰਜ਼ੀ ਕਰ ਲੈ, ਤੂੰ ਮੇਰੇ ਨਾਲ ਨਾ ਵੀ ਬੋਲ, ਪਰ ਮੈਂ ਤੈਨੂੰ ਵਹਿੰਦਿਆ ਰਹਿਣਾ ਹੈ। ਹਾਂਜੀ, ਕਿਉਂਕਿ ਆਸ਼ਿਕ ਜਿਹੜਾ ਹੈ ਉਹ ਮਤਲਬ ਮਸ਼ੂਕ ਵਿੱਚੋਂ ਰੱਬੀ ਜਲਵਾ ਲੱਭਦਾ ਹੈ। ਵਾਹ। ਹਾਂਜੀ, ਸੱਚਾ ਆਸ਼ਿਕ ਆਪਣੇ ਮਹਿਬੂਬ ਚੋਂ ਰੱਬੀ ਜਲਵੇ ਦਾ ਰੂਪ ਰੰਗ ਵੇਖਦਾ ਹੈ ਜੀ। ਤੇ ਉਹਨਾਂ ਆਖਿਆ ਵੀ ਤੁਸੀਂ ਨਾ ਵੀ ਤੂੰ ਬੋਲੇਗਾ ਸੱਜਣਾ, ਤੇ ਅਸਾਂ ਤੈਨੂੰ ਵਹਿੰਦਿਆਂ ਤੇ ਰਹਿਣਾ ਹੀ। ਲਓ ਜਨਾਬ, ਸੁਹੇਲ ਭੱਟ ਸਾਹਿਬ, ਤੁਸੀਂ ਵੇਖਿਆ ਵੀ ਸਾਡੇ ਬਾਈਵਾ ਸਾਹਿਬ ਨੇ ਕਿੰਨੀ ਖੂਬਸੂਰਤ ਤੁਹਾਡੇ ਭੇਜੇ ਹੋਏ ਸ਼ੇਰ ਦੀ ਵੰਡ ਕੀਤੀ। ਇਸ ਸ਼ੇਰ ਦੇ ਵਿੱਚ ਦਰ ਅਸਲ ਜਿਹੜਾ ਨਾ ਜੀ, ਮੀਆਂ ਮੁਹੰਮਦ ਬਖਸ਼ ਸਾਹਿਬ ਸੱਚੇ ਸਾਹਿਬ ਜਿਹੜੇ ਨੇ, ਉਹ ਮਾਸ਼ੂਕ ਦੀ ਲਾਪਰਵਾਹੀ, ਬੇਨਿਆਜ਼ੀ, ਮਹਿਬੂਬ ਦੀ ਬੇਵਫਾਈ ਤੇ ਆਸ਼ਿਕ ਦੀ, ਮੁਹਿੱਬ ਦੀ ਸਾਬਤ ਕਦਮੀ ਜਿਹੜੀ ਹੈ ਨਾ ਜੀ, ਉਹਦਾ ਤਜ਼ਕਰਾ ਪੈ ਕਰਦੇ ਨੇ। ਮਹਿਬੂਬ ਵੱਲੋਂ ਥੋੜੀ ਜੀ ਬੇਇਤਨਾਈ ਵਰਤੀ ਜਾ ਰਹੀ ਹੈ, ਲੇਕਿਨ ਆਸ਼ਿਕ ਵਫਾਦਾਰ ਵੀ ਹੈ ਤੇ ਸਾਬਤ ਕਦਮ ਵੀ ਹੈ। ਉਹ ਆਪਣੇ ਜਜ਼ਬਾਤ ਦਾ ਇਜ਼ਹਾਰ ਪਿਆ ਕਰਦਾ ਹੈ, ਤੇ ਉਹ ਆਖਦਾ ਹੈ ਵੀ ਤੇਲਾਂ ਬਾਝ ਨਾ ਬਲਣ ਮਸ਼ਾਲਾਂ ਤੇ ਦਰਦਾਂ ਬਾਝ ਨਾ ਹਾਈ। ਜਿਵੇਂ ਬਾਜਵਾ ਸਾਹਿਬ ਫਰਮਾਇਆ ਵੀ ਮੇਰੀ ਜ਼ਿੰਦਗੀ ਦਾ ਦੀਵਾ ਜਿਹੜਾ ਹੈ ਉਹਦਾ ਤੇਲ ਹੀ ਤੂੰ ਹੈ। ਮਹਿਬੂਬ ਨੂੰ ਪਿਆ ਕਹਿੰਦਾ ਆਸ਼ਿਕ, ਆਪਣੇ ਮਾਸ਼ੂਕ ਨੂੰ ਪਿਆਂਦਾ ਹੈ ਵੀ ਮੇਰੀ ਹਯਾਤੀ ਦਾ ਦੀਵਾ ਜਿਹੜਾ ਉਹ ਜਗਦਾ ਹੀ ਤਾਂ ਹੈ ਪਿਆ ਕਿ ਉਹਦਾ ਤੇਲ ਤੂੰ ਹੈ। ਤੂੰ ਹੁਣ ਬੇਤਨਾਈ ਬੇਰੁਖੀ ਵਰਤ ਰਿਹਾ ਤੇ ਦਰਦਾਂ ਬਾਝ ਨਾ ਹਾਈ, ਔਰ ਤੇਰੀ ਬੇਤਨਾਈ ਬੇਰੁਖੀ ਜਿਹੜੀ ਹੈ ਉਹਨੇ ਅਜੇ ਦਰਦ ਮੇਰੇ ਕਾਲਜੇ ਦੇ ਵਿੱਚ ਪੈਦਾ ਕੀਤੇ ਨੇ ਕਿ ਹੁਣ ਹਾਵਾਂ ਨਿਕਲਦੀਆਂ ਨੇ ਮੇਰੇ ਮੂੰਹ ਚੋਂ। ਮੀਆਂ ਮੁਹੰਮਦ ਸਾਹਿਬ ਦਾ ਇੱਕ ਹੋਰ ਸ਼ੇਰ ਹੈ, ਦਰਦ ਹੋਵੇ ਤੇ ਹਾਂ ਨਿਕਲਦੀ, ਕੋਈ ਨਹੀਂ ਰਹਿੰਦਾ ਜਰ ਕੇ, ਤੇ ਦਿਲਬਰ ਆਪਣੇ ਦੀ ਗੱਲ ਕਰੀਏ ਹੋਰਾਂ ਨੂੰ ਚਿੱਤ ਧਰ ਕੇ। ਤੇ ਪਿਆਰਿਓ, ਦਰਦ ਹੋਵੇ ਤੇ ਫਿਰ ਹਾਵਾਂ ਤਾਂ ਨਿਕਲਦੀਆਂ ਹੀ, ਲੇਕਿਨ ਇਸ ਸਾਰੀ ਸਿਚੁਏਸ਼ਨ ਦੇ ਬਾਵਜੂਦ
ਆਖਦਾ ਇਹ ਪਿਆ ਸ਼ਾਇਰ ਔਰ ਆਸ਼ਕ ਕਿ ਕੀ ਹੋਇਆ ਤੁਸਾਂ ਬੋਲਣ ਛੱਡਿਆ, ਅਸਾਂ ਵੇਖਣ ਛੱਡਣਾ ਨਹੀਂ। ਅਸੀਂ ਤਸਲਸਲ ਜਿਹੜਾ ਨਾ ਤੇਰੀ ਦੀਦ ਦਾ ਉਹਨੂੰ ਬਰਕਰਾਰ ਹੀ ਰੱਖਾਂਗੇ। ਸਾਡੇ ਵੱਲੋਂ ਬੇਵਫਾਈ ਨਹੀਂ ਹੋਣ ਲੱਗੀ। ਬਾਜਵਾ ਸਾਹਿਬ ਸਾਡੀਆਂ ਇੱਕ ਬੜੀਆਂ ਹੀ ਮੁਹਤਰਮਾ ਹਮਸ਼ੀਰਾ ਵੀ ਨੇ, ਉਸਤਾਦ ਨੇ ਪੰਜਾਬੀ ਜ਼ੁਬਾਨੋਂ ਅਦਬ ਦਾ, ਬੜੀ ਉਹਨਾਂ ਖਿਦਮਤ ਕੀਤੀ ਮਾਂ ਬੋਲੀ ਦੀ। ਉਹ ਜਨਾਬ ਜੀਸੀ ਯੂਨੀਵਰਸਿਟੀ ਜਿਹੜੀ ਹੈ ਨਾ ਜੀ, ਉਹਦੀਆਂ ਸ਼ੋਭਾ ਜਿਹੜਾ ਪੰਜਾਬੀ ਉਹਦੀਆਂ ਹੈਡ ਆਫ ਡਿਪਾਰਟਮੈਂਟ ਰਹੀਆਂ ਡਾਕਟਰ ਮੁਜਾਹਿਦਾ ਬੱਟ ਸਾਹਿਬਾ। ਹਾਂਜੀ ਹਾਂਜੀ, ਖਵਾਤੀਨ ਦੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ ਜੀ। ਤੇ ਉਹਨਾਂ ਸਾਰਾ ਜੀ ਵੇਖੋ ਸਾਡਾ ਮਾਣ ਵਧਾਇਆ, ਸਾਡੇ ਪ੍ਰੋਗਰਾਮ ਵਿੱਚ ਉਹਨਾਂ ਰਲਤ ਕੀਤੀ ਜੀ। ਤੇ ਉਹਨਾਂ ਇੱਕ ਅਖਾਣ ਵੀ ਬੜਾ ਸੋਹਣਾ ਭੇਜਿਆ ਬਈ ਤਿੰਨੇ ਚੀਜ਼ਾਂ ਮਿੱਠੀਆਂ, ਸਾਈਂ, ਕੋੜਮ ਤੇ ਕਮੀਨ। ਹਾਂਜੀ, ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਨਾ, ਤਿੰਨ ਕਰਦਾਰ ਜਾਂ ਤਿੰਨ ਤਲਕਦਾਰ ਜਾਂ ਰਿਸ਼ਤੇ ਜਾਂ ਜੋ ਵੀ ਹੈ, ਇਹ ਮਿੱਠੇ ਲੱਗਦੇ ਨੇ। ਕਿ ਕਿਤੇ ਸਿਰ ਦਾ ਸਾਈਂ ਜਿਹੜਾ ਖਾਵੰਦ ਹਾਂਜੀ ਉਹਨੂੰ ਵੀ ਮਿੱਠਾ ਹੋਣਾ ਚਾਹੀਦਾ ਜੀ। ਮਿੱਠਾ ਹੋਏਗਾ ਤੇ ਔਰਤ ਦੇ ਦਿਲ 'ਚ, ਆਪਣੀ ਸਵਾਣੀ ਦੇ ਤਰੀਮਤ ਦੇ ਦਿਲ 'ਚ ਆਪਣੀ ਥਾਂ ਬਣਾਈ ਰੱਖੇਗਾ ਜੀ। ਅਗਰ ਕੌੜਾ ਹੋਏਗਾ ਤੇ ਉਹ ਉੱਥੇ ਕੋਈ ਨਾ ਨਫ਼ਰਤ ਦਾ ਇੱਕ ਖਾਨਾ ਵੱਡਾ ਹੁੰਦਾ ਲਗਾ ਜੀ। ਇਸ ਤਰ੍ਹਾਂ ਹੀ ਜਿਹੜੇ ਕੁੜਮ ਨੇ, ਇਹਨਾਂ ਦੀ ਬੜੀ ਨਾਜ਼ੁਕ ਸਾਕਾਦਾਰੀ ਹੁੰਦੀ ਆ ਆਪਸ ਵਿੱਚ। ਇਹਨਾਂ ਨੂੰ ਵੀ ਇੱਕ ਦੂਜੇ ਨਾਲ ਬੜਾ ਮਿੱਠੇ ਸੁਭਾਅ ਨਾਲ ਮਿਲਣਾ ਚਾਹੀਦਾ ਹੈ ਜੀ, ਕਿਉਂਕਿ ਉਮਰਾਂ ਦੇ ਪਵੰਦ ਹੁੰਦੇ ਨੇ, ਧੀਆਂ ਪੁੱਤਰਾਂ ਦੇ ਸਾਗ ਦਿੱਤੇ ਲਏ ਹੁੰਦੇ ਨੇ, ਤੇ ਉਹਨਾਂ ਦੀ ਨਾ ਮਤਲਬ ਫੁੱਲਾਂ ਦੀ ਬਾਸ਼ਨਾ ਦੀ ਤਰ੍ਹਾਂ ਉਹਨਾਂ ਦੀ ਮਿਲਤ ਗਿਲਤ ਹੋਣੀ ਚਾਹੀਦੀ ਹੈ। ਤੇ ਤੀਸਰਾ ਜਿਹੜੇ ਸਾਡੇ ਜਿਹੜੇ ਜ਼ਿੰਦਗੀ ਦੇ ਜਿਹੜਾ ਵੇਖੋ ਨਾ, ਬੁਰਾ ਵੱਡਾ ਛੋਟਾ ਕੋਈ ਵੀ ਨਹੀਂ। ਅੱਛਾ, ਸਭ ਜ਼ਾਤਾਂ ਇੱਜ਼ਤ ਯੋਗ ਨੇ। ਰੱਬ ਦਾ ਨਿਜ਼ਾਮ ਹੈ, ਸਾਰੇ ਨਿਜ਼ਾਮ ਨੂੰ ਚਲਾਉਣ ਲਈ ਤੇ ਕੁਝ ਜ਼ਿਮੀਂਦਾਰ ਬਣਾਤੇ, ਕੁਝ ਦੂਜੇ ਬਣਾਤੇ ਜਿਨ੍ਹਾਂ ਉਹਨਾਂ ਦੇ ਕੰਮ ਕਰਨੇ ਸਨ। ਅਗਰ ਉਹ ਨਾ ਹੁੰਦੇ ਤਾਂ ਉਹ ਵੀ ਨਾ ਹੁੰਦੇ। ਅਗਰ ਮੋਚੀ ਨਾ ਹੁੰਦਾ ਜੁੱਤੀ ਕੌਣ ਸੀਂਦਾ, ਜਲਾਇਆ ਨਾ ਹੁੰਦਾ ਕੱਪੜੇ ਕੌਣ ਸੀਂਦਾ ਉਣ ਦਾ। ਇਸ ਤਰ੍ਹਾਂ ਹੀ ਇਹ ਸਾਰੇ ਲੋਕ, ਔਰ ਉਹ ਵੀ ਇਸੇ ਸਮਾਜ ਦਾ ਹਿੱਸਾ ਨੇ, ਉਹਨੂੰ ਵੀ ਬੜੇ ਮਿੱਠੇ ਸੁਭਾਅ ਦਾ ਹੋਣਾ ਚਾਹੀਦਾ। ਅਗਰ ਉਹ ਮਿੱਠੇ ਸੁਭਾਅ ਦਾ ਹੋਏਗਾ ਤੇ ਮਤਲਬ ਉਹਦੇ ਜਜਮਾਨਾਂ ਦੀ ਨਜ਼ਰ 'ਚ, ਚੌਧਰੀਆਂ ਦੀ ਨਜ਼ਰ 'ਚ ਉਹਦੀ ਇੱਜ਼ਤ ਸਵਾਈ ਹੋ ਜਾਏਗੀ, ਔਰ ਉਹਨੂੰ ਇੱਜ਼ਤ ਦੇ ਨਾਲ ਸੱਦ ਕੇ ਬਿਠਾਣਗੇ। ਅਗਰ ਕੌੜੇ ਸੁਭਾਅ ਦਾ ਹੋਏਗਾ ਤੇ ਫਿਰ ਮਤਲਬ ਇਹ ਕਿ ਉਹਦੀ ਜਗ੍ਹਾ ਜਗ੍ਹਾ ਤੇ ਬਦਖੋਈ ਕਰਨਗੇ, ਔਰ ਸ਼ਾਇਦ ਉਹਦੇ ਨਾਲ ਸਖਤ ਕਲਾਮੀ ਵੀ ਕਰਨ। ਤੋ ਕਾਮਯਾਬ ਉਹ ਹੀ ਹੁੰਦਾ ਜਿਹੜਾ ਮਿੱਠੇ ਸੁਭਾਅ ਦਾ ਬੰਦਾ ਹੈ। ਉਹ ਮਤਲਬ ਉਹਨਾਂ ਦੇ ਜੇਬ 'ਚ ਚਾਰ ਪੈਸੇ ਵੀ ਤਾਂ ਹੀ ਕਢਾ ਸਕਦਾ ਨਾ ਜੇ ਮਿੱਠਾ ਸੁਭਾਅ ਹੋਏਗਾ ਤੇ। ਹਾਂਜੀ, ਕਿਉਂਕਿ ਜ਼ਾਹਰ ਹੈ ਉਹਨਾਂ ਨੇ ਵੀ ਉਸੇ ਹੀ ਵਸੋਂ ਦੇ ਵਿੱਚ ਰਹਿਣਾ ਹੈ, ਕਮਾਈ ਕਰਨੀ ਹੈ, ਔਰ ਜਿਹੜਾ ਵੀ ਆਮਦਨ ਦਾ ਜ਼ਰੀਆ ਹੈ ਤੇ ਉਹਨਾਂ ਦੇ ਉਹ ਪਰਨੇ ਮਤਲਬ ਤੇ ਉਹ ਜਿਹਦੇ ਨਾਲ ਕੰਮ ਹੋਵੇ ਉਹਦੇ ਨਾਲ ਤੁਸੀਂ ਕੌੜਾ ਤੇ ਨਹੀਂ ਨਾ ਉਹਨੂੰ ਵੀ ਬੜਾ ਖੁਸ਼ ਅਖਲਾਕ ਹੋਣਾ ਚਾਹੀਦਾ। ਤੇ ਅਗਲੀਆਂ ਜਿਹੜੀਆਂ ਤਿੰਨ ਚੀਜ਼ਾਂ ਨੇ, ਤਿੰਨੇ ਚੀਜ਼ਾਂ ਉਹਨ ਕੌੜੀਆਂ। ਹਾਂਜੀ, ਤੰਬਾਕੂ ਜਿਹੜਾ, ਮਿਰਚ, ਤੰਬਾਕੂ ਤੇ ਫੀਮ। ਹਾਂਜੀ, ਮਿਰਚ ਜਿਹੜੀ ਹੈ ਉਹ ਜਿੰਨੀ ਕੌੜੀ ਹੋਵੇ ਓਨੀ ਚੰਗੀ ਸਮਝੀ ਜਾਂਦੀ ਹੈ। ਮਿਰਚ ਅਗਰ ਫਿੱਕੀ ਹੋਵੇ ਤੇ ਲੋਕੀ ਆਂਦੇ ਨੇ ਕਿ ਇਹ ਕਾਦੀ ਮਿਰਚ ਹੈ। ਇਸ ਤਰ੍ਹਾਂ ਹੀ ਤੰਬਾਕੂ ਜਿਹੜਾ ਅਗਰ ਉਹ ਗਲੇ ਨੂੰ ਸਵਾਦ ਨਾ ਦੇ ਜਦੋਂ ਪੀਣ ਲੱਗਿਆ ਤੇ ਫਿਰ ਮਤਲਬ ਉਹਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ। ਔਰ ਜਿਹੜੇ ਗੁੱਦੀ ਫੂਕ ਤੰਬਾਕੂ ਦੇ ਉਹ ਕੋਈ ਲੈਂਦਾ ਹੀ ਨਹੀਂ। ਹਾਂਜੀ, ਜਦੋਂ ਕੋਈ ਭੈੜਾ ਤੰਬਾਕੂ ਨਿਕਲ ਆਏ ਤੇ ਦੁਕਾਨਦਾਰ ਤੇ ਜਾ ਕੇ ਮੂੰਹ ਤੇ ਮਾਰਦੇ ਨੇ ਅਗਲੇ ਕਿ ਮੈਨੂੰ ਇਹ ਕੀ ਦੇ ਛੜਿਆ। ਇਸ ਤਰ੍ਹਾਂ ਹੀ ਅਫੀਮ ਜਿਹੜੀ ਆ ਉਹ ਵੀ ਜਿਹੜੀ ਆ ਉਹ ਕੌੜੀ ਜਿੰਨੀ ਹੋਏ ਉਨੀ ਬਿਹਤਰ ਹੁੰਦੀ ਹੈ। ਤੋ ਇਹ ਚੀਜ਼ਾਂ ਮਤਲਬ ਇਹ ਜਿੰਨੀਆਂ ਕੌੜੀਆਂ ਹੋਣਗੀਆਂ ਓਨਾ ਮੁੱਲ ਪਵਾਉਣਗੀਆਂ। ਪਹਿਲੀਆਂ ਤਿੰਨੇ ਚੀਜ਼ਾਂ ਜਿੰਨੀਆਂ ਮਿੱਠੀਆਂ ਹੋਣਗੀਆਂ ਉਨੀ ਆਪਣੀ ਕਦਰ ਕਰਾਉਣਗੀਆਂ। ਲਓ ਜੀ ਸਾਹਿਬੋ, ਵੇਖੋ ਸਾਡੀ ਭੈਣ, ਸਾਡੀਆਂ ਮੁਹਤਰਮਾ ਪ੍ਰੋਫੈਸਰ ਸਾਹਿਬਾਂ ਨੇ ਦੇਖੋ ਕਿੱਡਾ ਮੱਤ ਭਰਿਆ, ਅਕਲ ਔਰ ਗਿਆਨ ਭਰਿਆ ਅਖਾਣ ਭਜਵਾਇਆ। ਇਹਦੇ ਚ ਬਾਜਵਾ ਸਾਹਿਬ ਵੇਖੋ ਕੈਸੀ ਪਿਆਰੀ ਇਹਦੀ ਵੰਡ ਕੀਤੀ ਏ ਵੀ ਤਰੇ ਰਿਸ਼ਤੇ, ਤਿੰਨੇ ਚੀਜ਼ਾਂ ਮਿੱਠੀਆਂ, ਸਾਈਂ, ਕੁੜਮ ਤੇ ਕਮੀਨ। ਦੇਖੋ ਨਾ, ਇਹ ਸਾਡੀ ਹਯਾਤੀ ਦੇ ਲਾਜ਼ਮੀ ਜੁਜ਼ਵ ਹੁੰਦੇ ਨੇ ਔਰ ਅਟੂਟ ਰਿਸ਼ਤੇ ਨੇ। ਸਾਈਂ ਵੇਖੋ ਨਾ, ਜਿਹਦਾ ਐਸਾ ਰਿਸ਼ਤਾ ਹੈ ਕਿ ਜਿਹਨੂੰ ਪਿਆਰੇ ਨਬੀ ਪਾਕ ਵੀ ਆਖਿਆ ਕਿ ਇੱਕ ਖਤੂਨ ਦੇ ਵਾਸਤੇ ਉਹਦਾ ਮੀਆਂ ਮਜਾਜ਼ੀ ਖੁਦਾ ਹੈ। ਦੇਖੋ ਕਿੱਡਾ ਅਜ਼ੀਮ ਰਿਸ਼ਤਾ ਹੈ। ਉਹ ਫਿਰ ਸਾਡੇ ਦੇਸ਼ ਪੰਜਾਬ ਵਿੱਚ ਸਿਰ ਦਾ ਸਾਈਂ ਆਖਿਆ ਜਾਂਦਾ ਹੈ। ਜਦੋਂ ਕੋਈ ਗੱਲ
ਇੱਕ ਦੂਜੇ ਨਾਲ ਖਵਾਤੀਨ ਬਿਲਖਸੂਸ ਬੈਠ ਕੇ ਕਰਦੀਆਂ ਨੇ ਤੇ ਉਹ ਪੁੱਛਦੀਆਂ ਨੇ, ਸੁਣਾ ਨਹੀਂ ਸਾਈਂ ਦਾ ਕੀ ਹਾਲ ਹੈ? ਸਾਹਿਬ ਉਹ ਸੱਚਾ ਸਾਈਂ ਤੇ ਅੱਲਾਹ ਪਾਕ ਹੀ ਹੈ ਨਾ ਜੀ। ਲੇਕਿਨ ਦੁਨਿਆਵੀ ਹਵਾਲੇ ਦੇ ਨਾਲ ਮਜਾਜ਼ੀ ਰੰਗ ਦੇ ਵਿੱਚ ਸਿਰ ਦਾ ਸਾਈਂ ਆਖਿਆ ਗਿਆ ਖਾਮਦ ਨੂੰ, ਕੰਤ ਨੂੰ। ਇਸੇ ਤਰ੍ਹਾਂ ਕੁੜਮ ਬਾਜਵਾ ਸਾਹਿਬ ਦੱਸਿਆ ਕਿ ਏਡਾ ਪਿਆਰਾ ਰਿਸ਼ਤਾ, ਵੇਖੋ ਨਾ, ਧੀਆਂ ਦਿੱਤੀਆਂ ਹੁੰਦੀਆਂ ਨੇ, ਉਹ ਲਈਆਂ ਵੀ ਹੁੰਦੀਆਂ ਨੇ, ਪੁੱਤਰ ਵਿਆਹੇ ਹੁੰਦੇ ਨੇ, ਧੀਆਂ ਵਿਆਹੀਆਂ ਹੁੰਦੀਆਂ ਨੇ। ਇਹ ਵੀ ਇੱਕ ਬੜਾ ਹੀ ਨਾਜ਼ੁਕ ਔਰ ਬੜਾ ਅਟੂਟ ਰਿਸ਼ਤਾ ਹੈ। ਅੱਲਾਹ ਪਾਕ ਇਹਦੇ ਵਿੱਚ ਵੀ ਅਗਰ ਪਲੇਜ਼ੈਂਟ ਰਿਲੇਸ਼ਨਸ਼ਿਪ ਹੋਵੇ ਨਾ ਜੀ, ਤਲਕਾਤ ਖੁਸ਼ਗਵਾਰ ਹੋਣ, ਤੇ ਇੱਕ ਨਵਾਂ ਹੀ ਹੁਸਨ ਪੈਦਾ ਹੋ ਜਾਂਦਾ। ਫਿਰ ਕਮੀਨ ਅਟੂਟ ਅੰਗ ਹੈ ਸਾਡੇ ਘਰਾਂ ਦੇ ਵਿੱਚ ਪਿਆਰਿਓ, ਜਿਹੜੇ ਸਾਡੇ ਕਾਮੇ ਹੁੰਦੇ ਨੇ, ਕੰਮ ਸ਼ਮ ਕਰਦੇ ਨੇ। ਉਸ ਤੋਂ ਇਲਾਵਾ ਮੁਖਤਲਿਫ ਪੇਸ਼ਿਆਂ ਦੇ ਨਾਲ ਜਿਹੜੇ ਵਾਬਸਤਾ ਲੋਕ ਨੇ, ਉਹਨਾਂ ਦਾ ਵੀ ਬਾਜਵਾ ਸਾਹਿਬ ਜ਼ਿਕਰ ਕੀਤਾ। ਵੇਖੋ ਨਾ, ਹੁਣ ਅੱਜ ਕੱਲ੍ਹ ਹੀ ਤੁਸੀਂ ਵੇਖ ਲਵੋ, ਅਸਤਗਫੁਰਲਾ, ਅਸੀਂ ਕਿਸੇ ਨੂੰ ਕਮੀਨ ਨਹੀਂ ਕਹਿ ਰਹੇ, ਲੇਕਿਨ ਅੱਜ ਕੱਲ੍ਹ ਤੁਸੀਂ ਵੇਖ ਲਵੋ ਕਿ ਕਿਸ ਕਦਰ ਇੰਪੋਰਟੈਂਸ ਹੈ ਟੇਲਰਸ ਦੀ, ਦਰਜ਼ੀਆਂ ਦੇ। ਇਸ ਵੇਲੇ ਲੋਕੀ ਪਿੱਛੇ ਬੈ ਫਿਰਦੇ ਨੇ। ਉਹਨੂੰ ਮਿੱਠਾ ਹੋਣਾ ਚਾਹੀਦਾ ਨਾ ਜੀ, ਕੋ ਪਿਆਰ ਨਾਲ ਵੱਲ ਪਾ ਕੇ ਤੇ ਟਰਕਾ ਵੀ ਦੇਵੇ ਜੇ ਟਰਕਾਣਾ ਹੈ, ਤੇ ਉਹਨੂੰ ਕੌੜਾ ਨਹੀਂ ਕੂਣਾ ਚਾਹੀਦਾ। ਇਸੇ ਤਰ੍ਹਾਂ ਘਰ ਦੇ ਵਿੱਚ ਜਿਹੜੇ ਮੁਲਾਜ਼ਮ ਹੁੰਦੇ ਨੇ, ਉਹ ਵੀ ਬੜੇ ਮਿੱਠੇ ਲੱਗਦੇ ਨੇ, ਕਿਉਂਕਿ ਉਹ ਘਰੋਂ ਟੁਰ ਜਾਣ ਕੰਮ ਤੇ ਇੱਕ ਦਿਨ ਨਾ ਆਵੇ ਮਾਸੀ ਘਰ ਜਿਹੜੇ ਕੰਮ ਕਰਦੀ ਏ, ਤੇ ਕਿਸੇ ਖਤੂਨੇ ਖਾਨਾ ਨੂੰ ਪੁੱਛੋ ਵੀ ਉਹਦਾ ਕੀ ਹਾਲ ਹੋਇਆ ਹੁੰਦਾ, ਫਿਰ ਸਭ ਕੁਝ ਆਪੇ ਕਰਨਾ ਪੈਂਦਾ। ਚਨਾਚਾ ਇਹ ਵੀ ਇੱਕ ਬੜਾ ਮਿੱਠਾ ਰਿਸ਼ਤਾ ਹੈ। ਤੇ ਘਰ ਜਿਹੜੇ ਸਾਡੇ ਮੁਲਾਜ਼ਮੀਨ ਹੁੰਦੇ ਨੇ, ਸਾਡੇ ਆਕਾ ਨਬੀ ਪਾਕ ਸੋਹਣਿਆਂ ਵੀ ਇਹੀ ਫਰਮਾਇਆ ਵੀ ਉਹਨਾਂ ਤੇ ਖਸੂਸੀ ਸ਼ਫਕਤ ਰੱਖੋ। 70 ਵਾਰੀ ਰੋਜ਼ ਮਾਫੀ ਦਿਓ, ਗਲਤੀ ਹੋ ਜਾਏ ਤੇ। ਦੇਖੋ 70 ਵਾਰੀ ਕਿਹੜਾ ਕੋਈ ਗਲਤੀ ਕਰਦਾ। ਔਰ ਇਹ ਸਾਡੇ ਇੱਕ ਹਯਾਤੀ ਦਾ ਅਟੂਟ ਅੰਗ ਬਣ ਜਾਂਦੇ ਨੇ। ਇਹਨਾਂ ਤੋਂ ਬਗੈਰ ਗੁਜ਼ਾਰੇ ਨਹੀਂ ਹੁੰਦੇ। ਅਸੀਂ ਵੇਖਿਆ ਕਈ ਘਰਾਂ ਦੇ ਵਿੱਚ ਮੁਲਾਜ਼ਮ ਈਦ ਦੀ ਛੁੱਟੀ ਵੀ ਟੁਰ ਜਾਏ ਤੇ 10 ਦਿਨ ਵੱਧ ਲਾ ਆਵੇ ਤੇ ਅਸੀਂ ਮਰਨ ਨੂੰ ਰਾਹ ਲੱਭਨੇ, ਜਾਂ ਡਰਾਈਵਰ ਨਹੀਂ ਹਾਲੀ ਆ, ਗੱਡੀ ਕਿਵੇਂ ਚੱਲੇਗੀ। ਇਸੇ ਤਰ੍ਹਾਂ ਦੀਗਰ ਜਿਹੜੇ ਨੇ, ਇਹ ਮਿੱਠੇ ਰਿਸ਼ਤਿਆਂ ਤੋਂ ਮੁਰਾਦ ਇਹ ਵੇ ਕਿ ਇਹ ਬੜੇ ਪਿਆਰ ਵਾਲੇ ਰਿਸ਼ਤੇ ਨੇ। ਇਹਨਾਂ ਨਾਲ ਪਿਆਰ ਦਾ ਸਾਨੂੰ ਵੀ ਸਲੂਕ ਕਰਨਾ ਚਾਹੀਦਾ ਹੈ, ਤੇ ਉਹਨਾਂ ਨੂੰ ਵੀ ਪਰਤਾਵੇ 'ਚ ਸਾਡੇ ਨਾਲ ਪਿਆਰ ਕਰਨਾ ਚਾਹੀਦਾ ਹੈ। ਦੂਸਰਾ ਜਿਹੜਾ ਇਸੇ ਅਖਾਣ ਦਾ ਹਿੱਸਾ ਹੈ, ਇਹਦਾ ਅਗਲਾ ਮਿਸਰਾ ਸਮਝ ਲਓ ਜਾਂ ਸੈਕੰਡ ਪਾਰਟ ਇਹਦਾ ਉਹ ਇਹ ਵੇ, ਤਿੰਨੇ ਚੀਜ਼ਾਂ ਕੌੜੀਆਂ, ਮਿਰਚ, ਤਮਾਕੂ ਤੇ ਅਫੀਮ। ਪਿਆਰਿਓ, ਮਿਰਚ ਛੋਟੀ ਤੇ ਰੋਈ ਦੇ ਇਲਾਕੇ ਦੀ ਜ਼ਿਆਦਾ ਕੌੜੀ ਹੁੰਦੀ ਹੈ, ਔਰ ਲੋਕੀ ਉਹ ਹੀ ਪਸੰਦ ਕਰਦੇ ਨੇ। ਕਸ਼ਮੀਰੀ ਮਿਰਚ ਦਾ ਹਾਲਾਂ ਸਾਈਜ਼ ਬੜਾ ਲੰਮਾ ਹੁੰਦਾ, ਖੂਬਸੂਰਤ, ਸੋਹਣੀ, ਉਹ ਰੰਗ ਬੜਾ ਸੋਹਣਾ ਚੜਾਉਂਦੀ ਏ। ਸਾਡੀਆਂ ਧੀਆਂ ਭੈਣਾਂ ਖਵਾਤੀਨ ਘਰ ਦੇ ਵਿੱਚ ਜਦੋਂ ਪਕਾਉਂਦੀਆਂ ਨੇ ਖਾਣਾ, ਮੈਨੂੰ ਤੇ ਆਪਣੇ ਘਰ ਦਾ ਪਤਾ, ਮੇਰੀ ਬੀਵੀ ਮੈਨੂੰ ਸਪੈਸ਼ਲੀ ਕਹਿੰਦੀ ਏ ਭਈ ਮਸਲਨ 2 ਕਿਲੋ ਮਿਰਚਾਂ ਲਿਆਉਣੀਆਂ ਜੇ, ਤੇ 1 ਕਿਲੋ ਛੋਟੀ ਰੋਈ ਦੀ ਮਿਰਚ ਲੈਣਾ, 1 ਕਿਲੋ ਵੱਡੀ ਕਸ਼ਮੀਰੀ ਮਿਰਚ, ਤੇ ਫਿਰ ਉਹਨਾਂ ਨੂੰ ਪਿਆ ਕੇ ਲਿਆਉਣਾ। ਰੰਗ ਬੜਾ ਖੂਬਸੂਰਤ ਚੜਦਾ ਸਾਲਨ ਦਾ ਨਾ ਜੀ, ਜਦੋਂ ਹੰਡਿਆ ਪੱਕ ਜਾਂਦੀ ਹੈ ਤੇ ਕਮਾਲ ਦਾ ਰੰਗ ਉਹਦਾ ਬਣਦਾ। ਲੇਕਿਨ ਵੱਡੀ ਲੰਮੀ ਜਿਹੜੀ ਮਿਰਚ ਹੈ ਨਾ ਜੀ, ਉਹ ਕੌੜੀ ਕੋਈ ਨਹੀਂ ਜੇ ਹੁੰਦੀ, ਉਹਦਾ ਸਿਰਫ ਰੰਗ ਹੀ ਹੁੰਦਾ। ਕੌੜੀ ਹੁੰਦੀ ਹੈ ਛੋਟੀ ਤਿੱਖੀ ਮਿਰਚ, ਰੋਈ ਦੇ ਇਲਾਕੇ ਦੀ, ਮੁਲਤਾਨ ਤੋਂ ਪਰਾਂ ਜਿੰਨਾ ਇਲਾਕਾ, ਇੱਥੇ ਕਮਾਲ ਦੀ ਮਿਰਚ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਪਿਆਰਿਓ, ਤਮਾਕੂ ਵੀ ਕਈ ਇਲਾਕਿਆਂ ਦਾ ਬੜਾ ਮਾਰੂਫ ਹੈ। ਮੈਂ ਤਮਾਕੂ ਚੂੰਕਿ ਇਸਤੇਮਾਲ ਨਹੀਂ ਕਰਦਾ, ਲੇਕਿਨ ਬਾਜਵਾ ਸਾਹਿਬ ਫਰਮਾਇਆ ਵੀ ਸੰਗ ਕੌੜਾ ਨਾ ਕਰੇ ਤੇ ਫਿਰ ਹੁੱਕਾ ਪੀਣ ਦਾ ਫਾਇਦਾ ਕੀ ਹੋਇਆ। ਜਿਹੜੇ ਹੁੱਕਾ ਨੋਸ਼ ਹਜ਼ਰਾਤ ਨੇ, ਸਾਡੇ ਬਜ਼ੁਰਗ, ਸਾਡੇ ਵੱਡਕੇ ਜਿਹੜੇ ਪੀਂਦੇ ਨੇ, ਉਹ ਇਹਦਾ ਟੇਸਟ ਜਿਹੜਾ ਨਾ ਜੀ, ਇਹ ਹੀ ਦੱਸਦੇ ਨੇ ਕਿ ਕੌੜਾ ਹੋਣਾ ਚਾਹੀਦਾ ਤੰਬਾਕੂ। ਔਰ ਅਫਿਊਨ ਜਿਹੜੀ ਹੈ, ਉਹ ਵੀ ਹਿਫਜ਼ਾਨ ਸਿਹਤ ਦੇ ਹਵਾਲੇ ਦੇ ਨਾਲ ਕਾਫੀ ਉਹਦੇ ਅਦਵਿਆਤੀ ਅਸਰਾਤ ਹੈ ਨੇ। ਕੁਝ ਲੋਕ ਇਸਤੇਮਾਲ ਕਰਦੇ ਨੇ, ਹੈ ਤੇ ਮੁਨਸ਼ੀ ਹੈ, ਚੂੰਕਿ ਨਸ਼ਾ ਵਰੇ ਇਸ ਵਾਸਤੇ ਮਮਨੂ ਹੈ, ਇਸਤੇਮਾਲ ਨਹੀਂ ਕਰਨੀ ਚਾਹੀਦੀ। ਲੇਕਿਨ ਉਹ ਵੀ ਕੌੜੀ ਹੋਵੇ ਤੇ ਫੇਰ ਹੀ ਚੰਗੀ ਹੁੰਦੀ ਹੋਣੀ ਹੈ, ਤਾਂ ਹੀ ਅਖਾਣ ਦੇ ਵਿੱਚ ਉਹਨੂੰ ਵੀ ਲਿਆਂਦਾ ਗਿਆ। ਬਾਜਵਾ ਸਾਹਿਬ ਸਰਗੋਧੇ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਵੀ ਨੇ ਜਨਾਬ, ਸਾਡੇ ਬੇਲੀ ਮਿੱਤਰ ਵੀ ਨੇ, ਸਾਡਾ ਫਖਰ ਵੀ ਨੇ, ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ। ਉਹਨਾਂ ਜਨਾਬ ਅੱਜ ਵੀ ਬੜਾ ਹੀ ਪਿਆਰਾ ਖਾਨ ਭੇਜਿਆ। ਉਹ ਜਦੋਂ ਵੀ ਖਾਨ ਭੇਜਦੇ ਨੇ ਨਾ ਜਨਾਬ, ਇੰਜ ਲੱਗਦਾ ਜਿਵੇਂ ਵੱਖੀ 'ਚ ਖਾਨ ਮਾਰਦੇ ਨੇ ਕੱਢ ਕੇ। ਤੇ ਅੱਜ ਜਨਾਬ ਉਹਨਾਂ ਜਿਹੜਾ ਖਾਨ ਭੇਜਿਆ ਕੁਰੈਸ਼ੀ ਸਾਹਿਬ ਨੇ, ਉਹ ਇਹ ਵੇ ਭਈ ਤੈਨੂੰ ਲੈਂਦਾ ਕੋਈ ਨਹੀਂ ਸੀ ਤੇ ਮੈਨੂੰ ਦਿੰਦਾ ਕੋਈ ਨਹੀਂ ਸੀ।
ਹਾਂਜੀ, ਇਹਦੇ ਜਿੰਨਾ ਦੱਸਿਆ ਗਿਆ ਵੀ ਜਿਹੜੇ ਨਕਾਰੇ ਲੋਕ ਹੁੰਦੇ ਨੇ ਨਾ ਜੀ, ਜੀ ਕੋਝੇ ਬਾਦੀ ਸ਼ਕਲ, ਜੀ ਤੇ ਉਹਨਾਂ ਨੂੰ ਜ਼ਾਹਰ ਬੀਵੀਆਂ ਵੀ ਉਸ ਤਰ੍ਹਾਂ ਦੀਆਂ ਲੱਭਦੀਆਂ ਨੇ। ਹਾਂਜੀ ਹਾਂਜੀ, ਤੋਂ ਮਤਲਬ ਜਿਹੜਾ ਬੰਦਾ ਥੁੜਿਆ ਹੋਇਆ ਹੈ ਜੀ ਕਿ ਉਹਨੂੰ ਸਾਗ ਹੀ ਨਹੀਂ ਕੋਈ ਲੱਭਦਾ, ਨਾ ਉਹਦਾ ਕੋਈ ਰੁਜ਼ਗਾਰ ਏ, ਨਾ ਉਹਦੀ ਕੋਈ ਸਿਹਤ ਸਲਾਮਤੀ ਸਹੀ ਏ, ਜੀ ਨਾ ਉਹ ਕੋ ਮੂੰਹ ਮੱਥੇ ਲੱਗਦਾ ਜੀ ਹਾਂਜੀ, ਤੇ ਜ਼ਾਹਰ ਉਹਦਾ ਵੀ ਸਾਗ ਫਿਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਥਾਂ ਹੀ ਹੋਣਾ ਹੁੰਦਾ ਹੈ। ਹਾਂ ਤੇ ਉਹ ਜਦੋਂ ਕਿਤੇ ਮਤਲਬ ਕਿਤੇ ਕੋਈ ਗਿਲਾ ਗੁਜ਼ਾਰੀ ਆਪਸ ਚ ਕਰਦੇ ਨੇ ਤੇ ਉਹ ਫਿਰ ਉਹ ਆਂਦਾ ਵੀ ਤੈਨੂੰ ਮਤਲਬ ਲੈਂਦਾ ਕੋ ਨਹੀਂ ਸੀ ਤੇ ਮੈਨੂੰ ਦਿੰਦਾ ਕੋ ਨਹੀਂ ਸੀ, ਤੇ ਮੈਨੂੰ ਮੇਰਾ ਵੀ ਰਿਸ਼ਤਾ ਕਿਤੇ ਹੁੰਦਾ ਨਹੀਂ ਸੀ, ਤੇ ਤੇਰੀ ਵੀ ਸ਼ਕਲ ਸੁਭਾਅ ਜਿਹੜੀ ਆ ਤੇਰਾ ਵੀ ਉਸ ਤਰ੍ਹਾਂ ਦੀ ਨਹੀਂ ਸੀ ਕਿ ਤੈਨੂੰ ਕਿਸੇ ਚੰਗੇ ਥਾਂ ਤੇ ਤੂੰ ਜਾਂਦੀ ਹੋ, ਤੇ ਇਸ ਵਾਸਤੇ ਸਾਡਾ ਰਿਸ਼ਤਾ ਹੋ ਗਿਆ, ਤੇ ਤੂੰ ਮਤਲਬ ਇਸ ਗੱਲ ਤੇ ਮੇਰੇ ਤੇ ਰੋਬ ਨਾ ਪਾਇਆ ਕਰ ਕਿ ਮੈਂ ਤੇਰੇ ਹੱਲ ਆ ਗਈ ਆ, ਕੰਮ ਸਾਵਾਂ ਹੀ ਹੈ, ਤੇ ਤੈਨੂੰ ਮਤਲਬ ਲੈਂਦਾ ਕੋ ਨਹੀਂ ਸੀ ਤੇ ਮੈਨੂੰ ਦਿੰਦਾ ਕੋਈ ਨਹੀਂ ਸੀ। ਇਸ ਵਾਸਤੇ ਕਿ ਉਹ ਜਿਵੇਂ ਆਂਦੇ ਨੇ ਰੱਬ ਰਲਾਈ ਜੋੜੀ ਇੱਕ ਕੰਨਾਂ ਤੇ ਇੱਕ ਕੋੜੀ, ਵਾਹ ਵਾਹ, ਇਹ ਉਸ ਤਰ੍ਹਾਂ ਦਾ ਹੀ ਮਤਲਬ ਇਹਦਾ ਮਤਲਬ ਹੈ ਜੀ। ਲਓ ਜੀ ਪਿਆਰਿਓ, ਸਾਡੇ ਵੀਰ ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਬੜੇ ਪੰਜਾਬੀ ਲਵਰ ਨੇ, ਅਕਸਰ ਸਾਨੂੰ ਬੜੇ ਬੜੇ ਸੋਹਣੇ ਅਖਾਣ ਭਿਜਵਾਉਂਦੇ ਨੇ। ਇਹ ਫਿਕਰਾ ਆਮ ਬੋਲਿਆ ਜਾਂਦਾ ਹੈ ਸਾਡੇ ਵਸੇਬ ਦੇ ਵਿੱਚ ਵੀ ਤੈਨੂੰ ਲੈਂਦਾ ਕੋਈ ਨਹੀਂ ਸੀ ਤੇ ਮੈਨੂੰ ਦਿੰਦਾ ਕੋਈ ਨਹੀਂ ਸੀ, ਜਾਂ ਇਸ ਤਰ੍ਹਾਂ ਵੀ ਅੱਕ ਕੇ ਕਈ ਸ਼ੌਹਰ ਆਪਣੀ ਬੇਗਮ ਨੂੰ ਆਖਦੇ ਨੇ ਉਹ ਤੈਨੂੰ ਲੈਂਦਾ ਕੌਣ ਸੀ, ਮੇਰੇ ਹੀ ਨਸੀਬ ਸੜ ਗਏ, ਮੇਰੇ ਮਾਂ ਪਿਓ ਤੈਨੂੰ ਮੇਰੇ ਪੱਲੇ ਪਾਤਾ। ਤੇ ਖਵਾਤੀਨ ਤੇ ਅਕਸਰ ਆਖਦੀਆਂ ਨੇ ਵੀ ਮੈਨੂੰ ਤੇ ਏਡੇ ਏਡੇ ਉੱਚੇ ਰਿਸ਼ਤੇ ਹੁੰਦੇ ਸਨ, ਮੇਰੇ ਲੇਖ ਹੀ ਸੜ ਗਏ, ਮੇਰੇ ਮਾਪਿਆਂ ਤੇਰੇ ਵਰਗਾ ਜਵਾਈ ਸੇੜ ਲਿਆ। ਯਾਨੀ ਇਹ ਨੋਕ ਝੋਂਕ ਜਿਹੜੀ ਹੈ ਨਾ ਜੀ, ਇਹ ਮੀਆਂ ਬੀਵੀ ਦੇ ਰਿਸ਼ਤੇ ਦੇ ਵਿੱਚ ਵੀ ਹੁੰਦੀ ਹੈ। ਵੈਸੇ ਵੀ ਸਾਹਿਬੋ ਕਿਧਰੇ ਕੋਈ ਅਜੋੜ ਜੋੜ ਕਿਤੇ ਮਿਲ ਜਾਏ, ਕੋਈ ਕਾਰੋਬਾਰ ਹੀ ਬੰਦੇ ਦੋ ਜਣੇ ਰਲ ਕੇ ਕਰ ਲੈਣ ਤੇ ਦੋਵੇਂ ਹੀ ਪੂਰੇ ਹੋਣ ਗੁਣਾਂ ਦੇ। ਯਾਨੀ ਮੀਆਂ ਬੀਵੀ ਦੇ ਵਿੱਚ ਵੀ ਵੇਖੋ ਨਾ ਤੁਸੀਂ, ਨਾ ਦੋਵਾਂ ਦੇ ਵਿੱਚ ਕੋਈ ਸਿਫਤ ਹੋਵੇ, ਕਿਸੇ ਕਿਸਮ ਦੀ ਕੋਈ ਖੂਬੀ ਵੀ ਕੋਈ ਨਹੀਂ, ਕੋਈ ਗੁਣ ਵੀ ਕੋਈ ਨਹੀਂ, ਕੋਈ ਇਲਮ ਤਲੀਮ ਵੀ ਕੋਈ ਨਹੀਂ, ਕੋਈ ਸ਼ਕਲ ਵਜ੍ਹਾ ਵੀ ਕੋਈ ਨਹੀਂ, ਤੇ ਦੋਵੇਂ ਹੀ ਇੱਕੋ ਜਿਹੀ ਜੋੜੀ ਹੋਵੇ। ਜਿਵੇਂ ਬਾਜਵਾ ਸਾਹਿਬ ਵੇਖੋ ਨਾ ਕਿੱਡਾ ਸੋਹਣਾ ਨਾਲ ਅਖਾਣ ਬਿਆਨ ਕੀਤਾ ਹੈ ਵੀ ਰੱਬ ਰਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ। ਹੁਣ ਵੇਖੋ ਨਾ ਉਹ ਜਿਹੀ ਜਦੋਂ ਸੂਰਤ ਹਾਲ ਪੈਦਾ ਹੋ ਜਾਏ ਨਾ, ਤੇ ਫਿਰ ਦੋਵੇਂ ਇੱਕ ਦੂਜੇ ਨੂੰ ਇਲਜ਼ਾਮ ਧਰਨ, ਤੇ ਹੁਣ ਦੋਵੇਂ ਹੀ ਫਾਰਗ। ਉਹ ਉਹਨੂੰ ਪਿਆ ਆਖੇ ਵੀ ਤੂੰ ਕੀ ਸੈਂ, ਮੇਰੇ ਨਸੀਬ ਸੜ ਗਏ, ਤੇ ਉਹਨੂੰ ਆਖੇ ਪਈ ਤੂੰ ਹੈ ਕੀ ਸੈਂ, ਤੇ ਹੁਣ ਦੋਵੇਂ ਹੀ ਪੂਰੇ ਗੁਣਾਂ ਦੇ। ਜਿਹੀ ਸੂਰਤ ਹਾਲ ਜਦੋਂ ਪੈਦਾ ਹੋ ਜਾਏ ਤੇ ਫਿਰ ਉਸ ਮੌਕੇ ਤੇ ਉਹਨਾਂ ਦੋਵਾਂ ਬੰਦਿਆਂ ਬਾਰੇ ਜਾਂ ਮੀਆਂ ਬੀਵੀ ਬਾਰੇ ਇਹੋ ਜਿਹਾ ਅਖਾਣ ਬੋਲਿਆ ਜਾਂਦਾ ਹੈ। ਬਾਜਵਾ ਸਾਹਿਬ ਇੰਡੀਆ ਦਾ ਸ਼ਹਿਰ ਕਪੂਰਥਲਾ, ਉੱਥੇ ਸਾਡੇ ਬੜੇ ਹੀ ਇੱਕ ਪਿਆਰੇ ਵੀਰ ਰਹਿੰਦੇ ਨੇ, ਸਾਡੇ ਮੋਹਤਰਮ ਬਜ਼ੁਰਗ ਨੇ, ਸੂਬੇਦਾਰ ਰਿਟਾਇਰਡ ਟੀਪੀ ਸਿੰਘ ਜੀ ਜੀ ਜੀ। ਉਹਨਾਂ ਜਨਾਬ ਅਖਾਣ ਭੇਜਿਆ ਵੀ ਟਗੇ ਦੀ ਹਾਂਡੀ ਤੇ ਟੁੱਟ ਗਈ ਪਰ ਕੁੱਤੇ ਦੀ ਜ਼ਾਤ ਪਛਾਣੀ ਗਈ। ਹਾਂਜੀ, ਇਹਦੇ 'ਚ ਦੱਸਿਆ ਗਿਆ ਕਿ ਮਤਲਬ ਇਹ ਵੇਖੋ ਨਾ ਕਿ ਬੰਦਾ ਜਿਹੜਾ ਉਹ ਆਪਣੀਆਂ ਆਰਾਂ ਤੋਂ ਪਛਾਣਿਆ ਜਾਂਦਾ ਹੈ। ਜੀ ਜੀ। ਤੁਸੀਂ ਜਿਹਦੇ 'ਚ ਜਿਹੜੀ ਬਦੀ ਹੁੰਦੀ ਹੈ ਨਾ, ਉਹ ਜਿੰਨੀ ਮਰਜ਼ੀ ਲੁਕਾ ਕੇ ਰੱਖੇ, ਉਹ ਕਿਤੇ ਨਾ ਕਿਤੇ ਉਹ ਨੰਗੀ ਹੋ ਜਾਂਦੀ ਹੈ। ਹਾਂਜੀ, ਤੇ ਜਿਹੜਾ ਚੰਗੇ ਸੁਭਾਅ ਦਾ ਬੰਦਾ ਹੈ ਉਹ ਤੇ ਉਹਨੂੰ ਚੰਗਾ ਸਮਝ ਕੇ ਉਹਦੇ ਨਾਲ ਵਰਤੋਂ ਕਰਦਾ। ਲੇਕਿਨ ਗੱਲ ਇਹ ਵੇ ਪਈ ਅਖੀਰ ਜਿਹੜਾ ਭੈੜਾ ਹੈ ਉਹਨੇ ਤੇ ਆਪਣਾ ਭੈੜ ਕਿਤੇ ਨਾ ਕਿਤੇ ਦੱਸਣਾ ਹੀ ਹੁੰਦਾ। ਹਾਂਜੀ, ਤੇ ਉਹ ਛੋਟਾ ਮੋਟਾ ਨੁਕਸਾਨ ਅਗਰ ਤਗੜੇ ਬੰਦੇ ਦਾ ਜਾਂ ਚੰਗੇ ਬੰਦੇ ਦਾ ਕੋਈ ਮਾੜੇ ਦੇ ਹੱਥੋਂ ਹੋ ਜਾਂਦਾ ਤਾਂ ਉਹ ਆਂਦਾ ਕੋਈ ਗੱਲ ਨਹੀਂ। ਹਾਂਜੀ, ਜਿਵੇਂ ਮਤਲਬ ਇਹ ਕੁੱਤਾ ਹਾਂਡੀ ਨੂੰ ਲੱਕ ਜਾਏ ਤਾਂ ਉਹ ਭੰਨਣੀ ਪੈਂਦੀ ਹੈ। ਹਾਂਜੀ, ਤੇ ਭੈੜਾ ਬੰਦਾ ਜਿਹੜਾ ਮੈਂ ਤੇਰੇ ਨਾਲ ਮਿਲਤ ਗਿਲਤ ਪਰੋਂ ਆਪਣਾ ਥੋੜਾ ਜਿਹਾ ਨੁਕਸਾਨ ਕਰ ਲਿਆ, ਲੇਕਿਨ ਤੇਰੀ ਜ਼ਾਤ ਜਿਹੜੀ ਹੈ ਨਾ ਉਹ ਪਛਾਣੀ ਗਈ ਹੈ, ਤੂੰ ਨੰਗਾ ਹੋ ਕੇ ਸਾਹਮਣੇ ਆ ਗਿਆ, ਮੈਂ ਕਿਸੇ ਵੱਡੇ ਨੁਕਸਾਨ ਤੋਂ ਬਚ ਗਿਆ, ਰੱਬ ਮੈਨੂੰ ਬਚਾ ਗਿਆ। ਵਾਹ। ਲਓ ਜੀ ਪਿਆਰਿਓ, ਵੇਖੋ ਸੂਬੇਦਾਰ ਸਾਹਿਬ ਸਾਡੇ ਜਿਹੜੇ ਮੁਹਤਰਮ ਦਰਸ਼ਕ ਨੇ ਇੰਡੀਆ ਤੋਂ, ਕਪੂਰਥਲਾ ਤੋਂ, ਉਹਨਾਂ ਬੜਾ ਹੀ ਇੱਕ ਅਕਲ ਤੇ ਮੱਤ ਵਾਲਾ ਅਖਾਣ ਸਾਨੂੰ ਅੱਜ ਭਿਜਵਾਇਆ ਹੈ। ਅਖਾਣ ਇਸ ਤਰ੍ਹਾਂ, ਟਗੇ ਦੀ ਹਾਂਡੀ ਤੇ ਟੁੱਟ ਗਈ ਲੇਕਿਨ ਕੁੱਤੇ ਦੀ ਜ਼ਾਤ ਪਛਾਣੀ ਗਈ। ਬਾਜਵਾ ਸਾਹਿਬ ਨੇ ਬੜੀ ਸੋਹਣੀ ਇਹਦੀ ਵੰਡ ਕੀਤੀ ਹੈ। ਪਿਆਰਿਓ, ਰਿਸ਼ਤੇਦਾਰੀਆਂ ਦੇ ਵਿੱਚ ਜਾਂ ਦੋਸਤਾਨਿਆਂ ਦੇ ਵਿੱਚ ਜਦੋਂ ਦੋ ਬੰਦੇ ਇਕੱਠੇ ਟੁਰੇ ਹੋਣ ਤੇ ਇੱਕ ਬੰਦੇ ਦੀ ਕੋਈ ਐਸੀ ਬਦ ਅਮਲੀ, ਕੋਈ ਐਸੀ ਉਹਦੀ ਹਰਕਤ
ਜਿਹਦੇ ਨਾਲ ਦੂਸਰੇ ਉਹਦੇ ਭਾਈਵਾਲ ਨੂੰ ਜਾਂ ਉਹਦੇ ਦੂਸਰੇ ਸਾਥੀ ਨੂੰ ਥੋੜਾ ਬਹੁਤਾ ਨੁਕਸਾਨ ਤੇ ਪਹੁੰਚ ਜਾਏ, ਲੇਕਿਨ ਉਹ ਕਿਸੇ ਵੱਡੇ ਨੁਕਸਾਨ ਤੋਂ ਬਚ ਜਾਏ, ਔਰ ਦੂਸਰਾ ਉਹਨੂੰ ਇਹ ਵੀ ਪਤਾ ਲੱਗ ਜਾਏ ਕਿ ਇਸ ਬੰਦਾ ਜਿਹੜਾ ਇਹਦੀ ਨੇਚਰ ਕੀ ਹੈ, ਇਹਦੀ ਫਿਤਰਤ ਕੀ ਹੈ। ਐਸੀ ਸੂਰਤ ਹਾਲ ਜਦੋਂ ਕਿਧਰੇ ਪੈਦਾ ਹੋ ਜਾਂਦੀ ਹੈ ਨਾ, ਤੇ ਉੱਥੇ ਫਿਰ ਇਹ ਆਖਿਆ ਜਾਂਦਾ ਹੈ ਕਿ ਠੀਕ ਹੈ ਯਾਰ, ਚਲੋ ਟਗੇ ਦੀ ਹਾਂਡੀ ਤੇ ਟੁੱਟ ਗਈ ਹੈ, ਲੇਕਿਨ ਕੁੱਤੇ ਦੀ ਜ਼ਾਤ ਤੇ ਪਛਾਣੀ ਗਈ ਹੈ ਨਾ, ਯਾਨੀ ਮੇਰਾ ਤੇ ਥੋੜਾ ਬਹੁਤਾ ਤੋਂ ਨੁਕਸਾਨ ਕਰ ਲਿਆ ਆਪਣੀ ਬਦਅਮਲੀ ਦੇ ਨਾਲ, ਲੇਕਿਨ ਇਹ ਮੇਰੇ ਤੇ ਅੱਲਾ ਦਾ ਇਹਸਾਨ ਹੋ ਗਿਆ ਕਿ ਤੇਰੇ ਬਾਰੇ ਵੀ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਕਿ ਤੂੰ ਕਿਸ ਨੇਚਰ ਦਾ, ਕਿਸ ਫਿਤਰਤ ਦਾ ਆਦਮੀ ਹੈ। ਪਿਆਰਿਓ, ਅਜਿਹੀ ਸੂਰਤ ਹਾਲ ਤੇ ਅਰਜ਼ ਕੀਤੀ ਹੈ ਵੀ ਇਹੋ ਜਿਹੇ ਅਖਾਨ ਬੋਲਿਆ ਜਾਂਦਾ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਹੁਣ ਬੀਤ ਗਿਆ ਹੈ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं चट